ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਪਹਿਲਾਂ ਕਿਉਂ ਨਹੀਂ? ਉਹ ਕੀ ਹੋ ਗਿਆ ਜੀ? ਉਹ ਮੈਂ ਸੋਚਿਆ ਯਾਰ ਮਿੱਠਾ ਹੀ ਬੋਲਿਆ ਕਰਨਾ ਹੁਣ। ਅੱਛਾ। ਹਾਂ, ਉੱਥੇ ਲਿਖਿਆ ਹੁੰਦਾ ਸੀ ਸਾਡੇ ਸਕੂਲ ਦੇ ਵਿੱਚ, ਕਹਿੰਦੇ ਕਿ ਸੱਚ ਹਮੇਸ਼ਾ ਕੌੜਾ ਹੁੰਦਾ, ਮਿੱਠੇ ਬੋਲ ਬੋਲੋ। ਵੈਸੇ ਤੁਸੀਂ ਕੌੜੇ ਤੇ ਹੈਗੇ ਹੋ, ਪਰ ਸੱਚੇ ਤੇ ਕਿਸੇ ਵੀ ਐਂਗਲ ਤੋਂ ਨਹੀਂ ਹੋ। ਮਿਠਾਸ ਹੋਵੇ ਤੁਹਾਡੇ ਤੋਂ, ਮਿੱਠਾ ਬੋਲਿਆ ਕਰਨਾ। ਤੁਹਾਡੇ ਅੱਗੇ ਨਾ ਇੱਕ ਦਿਨ ਨਾ ਪੈਰਾਸੀਟਾਮੋਲ ਦੀ ਗੋਲੀ ਆ ਗਈ। ਓਏ ਹੋਏ 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 ਹੋਏ। ਉਹ ਕਹਿਣ ਲੱਗੀ ਵੀ ਮਰ ਜਾਣਿਆ ਨਾ ਖਸਮਾ, ਮੇਰੇ ਤੋਂ ਜ਼ਿਆਦਾ ਕੌੜਾ ਤੇ ਤੂੰ ਹੀ ਆ। ਫਿਰ ਅਗਲੀ ਨੇ ਮੈਨੂੰ ਕਹਿਣ ਲੱਗੀ ਭੈਣੇ ਤੂੰ ਹੀ ਕੰਪੀਟੀਸ਼ਨ ਕਰ ਲੈਣਾ। ਉਹ ਕਹਿੰਦੀ ਨਹੀਂ ਮੈਨੂੰ ਤੇ ਬਾਲੀ ਸ਼ਰਮ ਆਉਂਦੀ ਹੈ ਤੇ ਜ਼ਬਾਨ ਹੀ ਬੜੀ ਕੋੜੀ ਹੈ ਮੇਰੀ। ਹਾਂ ਵੈਰੀ ਗੁੱਡ। ਇੱਧਰ ਕਰੀ ਜਰਾ। ਕੋੜੀ ਵੀ ਜ਼ਬਾਨ ਹੈ ਤੇ ਕੋੜੀ ਵੀ ਬੜੀ ਹੈ। ਇੱਧਰ ਕਰੀ ਜਰਾ ਆਪਣੀ ਬੂਬੀ। ਕਰ ਲਈਏ ਜੀ। ਤੁਹਾਨੂੰ ਲੱਗਦਾ ਨਾ ਦਿਖਾਓ। ਨਹੀਂ ਤੁਹਾਨੂੰ ਲੱਗਦਾ ਸੱਚ ਨੂੰ ਮੰਨ ਜਾਓ। ਨਹੀਂ ਮੈਂ ਕਹਿੰਦਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਇਸ ਤੋਂ ਵੀ ਵੱਧ ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜਦੋਂ ਕਿਸੇ ਦੀ ਸੱਚਾਈ ਦੱਸੀ ਜਾਵੇ ਨਾ ਤੇ ਉਹ ਏਦਾਂ ਹੀ ਹੱਸਦਾ ਜਿੱਦਾਂ ਗਾਣੇ ਤੋਂ ਪਹਿਲਾਂ ਇਹ ਹੱਸੇ ਸਨ। ਲਓ ਜੀ ਫਿਰ ਹੱਸੋ ਦੱਸੋ ਤੁਸੀਂ ਵੀ। ਇੱਕ ਦਿਨ ਏਦਾਂ ਕਿਤੇ ਤੁਸੀਂ ਜਦੋਂ ਨਿੰਮ ਦੇ ਕੋਲ ਜਾ ਖਲੋਤੇ ਸੀ। ਅੱਛਾ। ਉੱਤੇ ਲੱਗੀਆਂ ਸੀ ਮਮੋਲੀਆਂ। ਹਾਂ। ਉਹ ਸਾਰੀਆਂ ਸ਼ਰਮ ਦੇ ਨਾਲ ਪਾਣੀ। ਉਹ ਮੀਂਹ ਪੈਂਦਾ ਹੀ ਤਾਂ ਕਰ। ਨਹੀਂ ਮੀਂਹ ਉੱਥੇ ਪੈਂਦਾ ਸੀ। ਉਹ ਕਹਿੰਦੀ ਐ ਤੇ ਚਰਨਜੀਤ ਜੋਗੀ ਦੀ ਸਹੇਲੀ ਲੱਗਦੀ ਹੈ, ਭੈਣ ਲੱਗਦੀ ਏ। ਤੇ ਸਾਨੂੰ ਲੱਗਦਾ ਉਹਦੀ ਵਰਗੀ ਹੂਬਹੂ ਲੱਗਦੀ ਹੈ। ਮੈਂ ਉਹਨਾਂ ਨੂੰ ਸਮਝਾਇਆ ਨਾ ਭੈਣੇ ਨਾ, ਮੈਂ ਸਿਰਫ ਉਹਨਾਂ ਪ੍ਰੋਗਰਾਮ ਕਰਦੀ ਆ। ਉਹਦੀ ਬੋਲ ਬਾਣੀ ਦਾ ਅਸਰ ਮੇਰੇ ਤੇ ਮਾਸਾ ਵੀ ਨਹੀਂ ਹੋਇਆ। ਹਾਏ ਆਹੋ ਇਹ ਫਿਰ ਅਗਲੀਆਂ ਥੋੜੀਆਂ ਜੀਆਂ ਆਈਆਂ ਆਪਣੇ ਰੋਹ ਦੇ ਵਿੱਚ। ਅਗਲੀਆਂ ਉਹਨਾਂ ਨੇ ਕਿਹਾ ਅੱਛਾ ਅਸੀਂ ਤੇ ਸ਼ੂਗਰ ਕੋਟ ਹੁੰਦੀ ਆ ਜੀ ਭੈਣ ਜੀ, ਉਹਨੂੰ ਜਰਾ ਦੱਸਿਓ। ਹਾਂਜੀ। ਤੇ ਉਹਨਾਂ ਨੇ ਫਿਰ ਤੈਨੂੰ ਦੱਸਿਆ ਨਹੀਂ? ਫਿਰ ਕੀ ਭਲਾ? ਕੀ ਭੈਣ ਜੀ ਅਸੀਂ ਤੇ ਐਵੇਂ ਖਾ ਮਾਣ ਦੇ ਵਿੱਚ ਹੀ ਪਈਆਂ ਸੀ। ਅੱਛਾ। ਵੀ ਸਾਨੂੰ ਤੇ ਪਤਾ ਹੀ ਨਹੀਂ ਸੀ ਕਿ ਸਾਡੇ ਨਾਲੋਂ ਵੀ ਜ਼ਿਆਦਾ ਕੋਈ ਕੌੜਾ ਕੁਸੈਲਾ ਹੈਗਾ ਇਸ ਦੁਨੀਆ। ਵੈਸੇ ਮਾਣ ਨਹੀਂ ਕਰਨਾ ਚਾਹੀਦਾ ਜੋਗੀ ਜੀ। ਨਾ ਕਰੋ ਮਾਣ। ਤੁਸੀਂ ਮਾਣ ਕਰਨਾ ਕਾਹਦੇ ਤੇ ਆ? ਕੱਚੀਆਂ ਢਾਰਿਆਂ ਤੇ ਕਾਹਦਾ ਮਾਣ? ਤੁਸੀਂ ਮਾਣ ਕਿਤੇ ਕਰੋਗੇ? ਉੱਚੀਆਂ ਮਨਾਰਿਆਂ ਤੇ ਕਾਹਦਾ ਮਾਣ? ਤੁਸੀਂ ਮਾਣ ਕਾਤੇ ਕਰੋਗੇ? ਆਪਣੇ ਕੋਲ ਨਾ ਕੋਈ ਪੈਸਾ, ਨਾ ਕੋਈ ਤੇਲਾ, ਨਾ ਕੋਈ ਕਾਰ ਤੇ ਨਾ ਕੋਈ ਬਾਹਰ। ਅੱਛਾ। ਹਾਂਜੀ। ਆਪਾਂ ਮਾਣ ਕਾਤੇ ਕਰਨਾ ਹੈ? ਮਾਣ ਕਾਤੇ ਕਰਨਾ? ਮੈਂ ਆਪਣੇ ਟੈਲੈਂਟ ਤੇ ਮਾਣ ਕਰ। ਓਏ ਟੈਲੈਂਟ ਨੂੰ ਛੱਡ, ਤਾਕਤ ਤੇ ਮਾਣ ਕਰ। ਤਾਕਤ ਤੇ ਦਿਮਾਗ ਤੇ ਮਾਣ ਕਰ। ਤਾਕਤ ਤੇ ਤੂੰ ਕਿਤੇ ਦੰਦਾਂ ਨਾਲ ਟਰੱਕ ਖਿੱਚਦੀ ਆ ਹੈ। ਆਪਣੇ ਟੈਲੈਂਟ ਤੇ ਮਾਣ। ਤੂੰ ਤਾਂ ਕਿਤੇ ਮੇਲੇ ਦੇ ਵਿੱਚ ਰੱਸੀ ਤੇ ਸਾਈਕਲ ਚਲਾਉਣੀ ਹੈ। ਹਾਏ ਦਿਮਾਗ ਤੇ ਮਾਣ ਕਰੂੰਗੀ। ਦਿਮਾਗ ਕੀ ਕਿਤੇ ਤੂੰ ਇੱਥੇ ਨਾਸਾ ਦੇ ਰਾਕਟ ਸਾਰੇ ਤੂੰ ਹੀ ਫਿੱਟ ਕੀਤੇ ਆ। ਅੱਛਾ। ਹਾਂ। ਤੁਹਾਡੇ ਕਹਿਣ ਦਾ ਮਤਲਬ ਮੇਰੇ ਕੋਲ ਕੁਝ ਵੀ ਨਹੀਂ ਹੈਗਾ? ਕੁਝ ਵੀ ਨਹੀਂ ਹੈਗਾ ਤੇਰੇ ਕੋਲ ਮਾਣ ਕਰਨ ਲਈ। ਸਾਡੇ ਪਿੰਡ ਦੀਆਂ ਬੁੜੀਆਂ ਦੇ ਕੋਲ 4 ਮਿੰਟ ਬਹਿ ਜੀ। ਮਾਣ ਕਰਨ ਨੂੰ ਤੈਨੂੰ ਕਈ ਕੁਝ ਲੱਭੂਗਾ। ਅਗਲੀਆਂ ਦੇ ਦਿਮਾਗ ਦੇਖੀ ਹੈ। ਹਾਂ। ਤੇ ਇਸ ਵੇਲੇ ਤੁਸੀਂ ਪ੍ਰੋਗਰਾਮ ਨਜ਼ਰੀਆ ਸੁਣ ਰਹੇ ਹੋ ਜੀ। ਗੱਲਾਂ ਕਰਨ ਲੱਗੇ ਆ ਜੀ ਅਸੀਂ ਆਪਣੇ ਪੰਜਾਬ ਦੀਆਂ ਬੀਬੀਆਂ ਦੇ ਬਾਰੇ। ਬਈ ਜਿਨ੍ਹਾਂ ਦੇ ਨਾਲ ਮੈਂ ਵੀ ਜਾਂਦਾ ਰਿਹਾ ਬਾਜ਼ਾਰਾਂ ਦੇ ਵਿੱਚ। ਓਏ ਹੋਏ ਮੈਂ ਕਹਾਂ ਜੀ ਬਾਜ਼ਾਰਾਂ ਦੇ ਵਿੱਚ ਜਾਣਾ, ਬੀਬੀਆਂ ਨੇ ਉੱਥੇ ਕਿਤੇ ਭਾ ਕਰਨੇ। ਓਏ ਹੋਏ ਬਸ ਕਰੋ, ਜ਼ਿਆਦਾ ਹੋ ਗਿਆ ਜੀ। ਦੁਕਾਨਦਾਰ ਵੀ ਦੀ ਕਹਿੰਦੇ ਹੁੰਦੇ ਸੀ। ਮੈਂ ਕਹਾਂ ਜੀ ਉੱਥੇ ਜਾ ਕੇ ਸਭ ਤੋਂ ਪਹਿਲੀ ਗੱਲ ਉਹਨਾਂ ਨੇ ਕੋਈ ਦੁਕਾਨ ਇੱਕ ਪੱਕੀ ਰੱਖੀ ਹੁੰਦੀ ਸੀ। ਅੱਛਾ। ਕੋਈ ਲਾਲਪੁਰੀਏ ਦੀ ਹੱਟੀ, ਕੋਈ ਖਜ਼ਾਨ ਸਿੰਘ ਦੀ ਹੱਟੀ, ਕੋਈ ਰਾਜ ਦੀ ਹੱਟੀ, ਕੋਈ ਬਲਰਾਜ ਦੀ ਹੱਟੀ, ਕੋਈ ਸੈਣੀਆਂ ਦੀ ਹੱਟੀ, ਕੋਈ ਸੈਣੀਆਂ ਦੀ ਹੱਟੀ, ਕੋਈ ਪੜਿਆਲਿਆਂ ਦੀ ਹੱਟੀ, ਕੋਈ ਖੜਿਆਲਿਆਂ ਦੀ ਹੱਟੀ, ਕੋਈ ਕਿਸੇ ਦੀ ਹੱਟੀ, ਕੋਈ ਕਿਸੇ ਦੀ ਹੱਟੀ। ਬਸ ਹੱਟੀ ਕਾਦੀ ਸੀ? ਉਹਨਾਂ ਦੀ ਖੱਟੀ ਸੀ। ਅੱਛਾ। ਫਿਰ ਮੈਂ ਕਹਾਂ ਜੀ ਅਗਲੇ ਵੀ ਹੈ ਨਾ ਬੈਠੇ ਹੁੰਦੇ ਸੀ ਮੋਰੇ ਬਜਾਜੀ ਵਾਲੀ ਦੁਕਾਨ ਤੇ। ਅੱਛਾ। ਕੱਪੜਿਆਂ ਦੇ ਢੇਰ ਦੇ ਉਹਲੇ ਜੇ ਧੌਣਾ ਕੱਢ ਕੇ ਤਾਂ ਨੂੰ ਜਦੋਂ ਕਿਤੇ ਬੀਬੀ ਨੇ ਮਾਰ ਕੇ ਝੁੰਬਲ ਬਾਟਾ ਜਾਂ ਲੰਘਣ ਦੀ ਕੋਸ਼ਿਸ਼ ਕਰਨੀ, ਬੀਬੀ ਨਾਰਾਜ਼ ਹੋ ਗਈ ਲੱਗਦੀ। ਆਜੋ ਲੰਘਿਓ। ਲੋ
ਲਓ ਜੀ, ਇੱਕ ਵਾਰੀ ਫੇਰ ਤੋਂ ਚਰਨਜੀਤ ਜੋਗੀ ਦੇ ਵਾਂਗ ਇਹਨਾਂ ਨੇ ਤਾਂ ਬਸ ਕੀ ਕਹਿੰਦੇ ਹੁੰਦੇ ਆ, ਚਿਕਨੀ ਚੁਪੜੀ ਗੱਲ ਕਰਕੇ ਅਗਲੀ ਨੂੰ ਪਰਮਾ ਲਿਆ ਕੇ ਮਿੱਠੀਆਂ ਗੱਲਾਂ, ਮਿੱਠੀਆਂ ਗੋਲੀਆਂ ਕਹੋ। ਬੀਬੀ ਤਾਂ ਅੱਗੇ 4 ਕਦਮ ਚੱਲ ਗਈ ਸੀ, ਨਾਲ ਹੀ ਮਾਰ ਕੇ ਬ੍ਰੇਕ ਬੀਬੀ ਨੇ ਪਾਇਆ ਬੈਕ ਗੇਅਰ। ਭਾਜੀ ਸੂਟ ਤੇ ਲੈਣੇ ਸੀ ਅਸੀਂ ਆਪਣੀ ਕੁੜੀ ਦੇ ਵਾਸਤੇ, ਪਰ ਫੇਰ ਲਵਾਂਗੇ। ਲੈ ਬੀਬੀ ਫੇਰ ਕਿਉਂ, ਬੈਠੋ ਬੈਠੋ, ਦੁਕਾਨ ਤੁਹਾਡੀ ਆਪਣੀ, ਤੁਸੀਂ ਸੂਟ ਜਿੰਨੇ ਮਰਜ਼ੀ ਲਓ, ਪੈਸੇ ਫੇਰ ਆਉਂਦੇ ਰਹਿਣਗੇ। ਗੱਲ ਪੈਸੇ ਅਸੀਂ ਤੁਹਾਡੇ ਕੋਲ ਮੰਗੇ? ਲੈ ਦੱਸ, ਬਗਾਨਾ ਸਮਝਦੀ ਆ ਤੂੰ ਹੈ? ਦੱਸ। ਨਾ 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 ਨਾ, ਪੀਂਗੇ ਚਾਹ ਠੰਡਾ। ਬੀਬੀ ਨੂੰ ਤੁਸੀਂ ਨਾ ਲਿਮਕਾ ਬਣਾਓ, ਲਿਮਕਾ। ਤੇ ਲਓ ਜੀ, ਨਾਲ ਹੀ ਉਧਰ ਤੇਰੇ ਵਰਗੇ ਉਹਨਾਂ ਨੇ ਨੌਕਰ ਜੇ ਰੱਖੇ ਹੁੰਦੇ 2-4, ਉਹ ਫਟਾਫਟ ਢੱਕਣ ਜਾ ਖੋਲ ਕੇ ਏਡੀ ਤੇਰੀ ਜਿਹੜੀ ਨਿੱਕੀ ਜਿਹੀ ਬੋਤਲ ਲਿਆਉਣਗੇ, ਹਾਂਜੀ। ਤੇ ਹੋਰ ਉੱਥੇ ਐਡੀ ਬੋਤਲ ਨਹੀਂ ਲਿਆਉਣੀ 2 ਲੀਟਰ ਦੀ, ਨਿੱਕੀ ਜਿਹੀ ਕੋਈ 100 ml ਦੀ ਬੋਤਲ ਲਿਆ ਕੇ ਬੀਬੀ ਦਾ ਕਰਨਗੇ ਜੀ। ਲੋ ਜੀ, ਪਾ ਕੇ ਰਣਾਈ ਬੀਬੀ ਦੀ ਹੋ ਰਹੀ ਹੈ ਪ੍ਰੌਨਚਾਰੀ। ਅਗਲੀ ਨੇ ਸੂਟ ਲੈਣਾ ਕਿ ਨਹੀਂ ਲੈਣਾ, ਲੇਕਿਨ ਦੁਕਾਨਦਾਰ ਪੂਰੀ ਤਰ੍ਹਾਂ ਬੋਤਲ ਪਿਆ ਕੇ ਬੋਤਲ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੇ, ਜਿਵੇਂ ਜਿੰਨ ਨੂੰ ਬੋਤਲ ਚ ਪਾਉਂਦੇ ਨੇ। ਹਾਂ, ਤੇ ਲਓ ਜੀ, ਬੀਬੀ ਹੈ ਨਾ ਕੱਪੜੇ ਦੇਖਣ ਲੱਗ ਪੈਂਦੇ। ਅੱਛਾ ਭਾਜੀ, ਆ ਨਹੀਂ ਤੁਸੀਂ ਹੋਰ ਦਿਖਾ ਤੁਹਾਨੂੰ। ਨਹੀਂ 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 ਭਾਜੀ, ਸਾਡੀ ਉਹ ਨਾ ਰੇਚੋ ਦੀ ਨਾ ਦੇ। ਭਾਜੀ ਮੈਂ ਸੂਟ ਪਾਇਆ ਦੇਖਿਆ, ਤੁਸੀਂ ਪੁੱਛੋ ਬਸ, ਉਦਾਂ ਦਾ ਸੂਟ ਚਾਹੀਦਾ, ਪਰ ਰੰਗ ਹੋਰ ਚਾਹੀਦਾ ਸਾਨੂੰ ਕੋਈ। ਹਾਂ, ਅਗਲਾ ਬੋਲੇ ਕਿ ਭੈਣ ਜੀ ਮੈਨੂੰ ਕੀ ਪਤਾ ਕਿਹੜਾ ਤੁਹਾਡੀ ਰੇਸ਼ੋ ਤੇ ਕਿਹੜਾ ਤੁਹਾਡਾ ਸੂਟ। ਨਾ ਨਾ ਨਾ, ਇੱਕ ਪਿੰਡ ਦੇ ਵਿੱਚ ਬੀਬੀਆਂ ਜਿੱਦਾਂ ਨਾ ਕਿਸੇ ਇੱਕ ਸਾਧ ਦੇ ਡੇਰੇ ਜਾਂਦੀਆਂ, ਸਾਰੀਆਂ ਫਿਰ ਮਗਰ ਭੇਡਾਂ ਵਾਂਗੂ ਉੱਥੇ ਲਾਉਂਦੀਆਂ, ਏਦਾਂ ਹੀ ਬੀਬੀਆਂ ਬਜਾਜੀ ਵੀ ਇੱਕੋ ਭਾਲਦੀਆਂ ਤੇ ਸਾਰੀਆਂ ਫਿਰ ਉਹਦੇ ਮਗਰ ਲੱਗਦੀਆਂ। ਅੱਛਾ। ਹਾਂ, ਤੇ ਉਹਨੂੰ ਵੀ ਪਤਾ ਹੁੰਦਾ ਵੀ ਰੇਸ਼ੋ ਦੀ ਨੌਂ ਦੇ ਵਾਸਤੇ ਕਿਹੜਾ ਸੂਟ ਲੈ ਕੇ ਗਈ। ਉਹਨਾਂ ਤੇ ਮੈਂ ਕਿਹਾ ਲੋਕਾਂ ਨੂੰ ਨਹੀਂ ਪਤਾ ਹੋਣਾ ਆਪਣੀਆਂ ਜਨਾਨੀਆਂ ਬਾਰੇ, ਜਿੰਨਾ ਇਸ ਬੰਦੇ ਨੂੰ ਲੋਕਾਂ ਦੀਆਂ ਜਨਾਨੀਆਂ ਬਾਰੇ ਪਤਾ। ਓਏ ਹੋਏ ਹੋਏ ਹੋਏ, ਮੈਂ ਕਿਹਾ ਜੀ ਉਸ ਬਜਾਜੀ ਦੇ ਬੈਠੀ ਫੇਰ ਤੈਨੂੰ ਪਤਾ ਕਿ ਉਹਨੇ ਸੂਟ ਸਾਟ ਪੜਵਾ ਲੈਣੇ। ਅੱਛਾ, ਠੀਕ ਹੈ ਜੀ, ਸੂਟ ਪੜਵਾ ਕੇ ਇਹ ਵੀ ਕਹਿਣਾ ਨਾਲ, ਜੇ ਮੇਰੀ ਕੁੜੀ ਨੂੰ ਪਸੰਦ ਨਾ ਆਏ ਤਾਂ ਭਾਜੀ ਮੈਂ ਇੱਥੇ ਸੁੱਟ ਜਾਣੇ, ਵਾਪਸ ਕਰ ਦੇਣੇ। ਉਹ ਕਹਿੰਦਾ ਭੈਣ ਜੀ ਸੁੱਟ ਜਿਓ, ਅਸੀਂ ਵੀ ਤਾਂ ਅੱਗੇ ਵੀ ਇਦਾਂ ਦਾ ਹੀ ਮਾਲ ਰੱਖੀਦਾ। ਅਸੀਂ ਕਿਹੜਾ ਬਹੁਤ ਵਧੀਆ ਤੁਹਾਨੂੰ ਦਿਖਾ ਲਿਆ, ਕਿਉਂਕਿ ਸਾਨੂੰ ਪਤਾ ਵੀ ਤੁਸੀਂ ਵੀ ਲੰਗੇ ਡੰਗ ਪੈਸੇ ਦੇਣੇ ਹੁੰਦੇ ਆ, ਫੋਨ ਕਰ ਕਰਕੇ ਤੁਹਾਨੂੰ ਠੱਕ ਜੀਦਾ। ਹਾਂਜੀ, ਤੇ ਤੁਸੀਂ ਚਲੋ ਖੈਰ ਕੋਈ ਗੱਲ ਨਹੀਂ, ਲੈ ਜਾਓ ਤੁਸੀਂ, ਅਸੀਂ ਵੀ ਤਾਂ ਹੁਣ ਮਾਲ ਵੇਚਣਾ ਹੀ, ਅਸੀਂ ਵੀ ਕੀ ਕਰੀਏ ਹੁਣ, ਕਰੋਨਾ ਦੇ ਕਰਕੇ ਸਾਡੀਆਂ ਵੀ ਤਾਂ ਦੁਕਾਨਾਂ ਬੰਦ ਹੀ ਪਈਆਂ ਸੀ। ਹਾਂਜੀ, ਤੇ ਦੁਕਾਨਾਂ ਪਹਿਲਾਂ 3 ਵਜੇ ਤੱਕ ਖੋਲੋ, ਫਿਰ ਅਸੀਂ ਕਿਤੇ ਲਾਕਡਾਊਨ ਹਟਾਏ ਨੇ। ਹਾਂ, ਤੇ ਤੁਸੀਂ ਲਓ ਜਾ ਕੇ ਸੂਟ ਸਾਟ ਸਮਾਓ। ਤੇ ਇਹ ਇਦਾਂ ਦੇ ਕਰਕੇ ਤਾਂ ਆ ਗਾਣੇ ਬਣੇ ਹੋਏ ਸੀਗੇ, ਵੀ ਜਿੱਥੇ ਮਰਜੀ ਸੂਟ ਪੜਵਾ ਲਈ, ਮਿੱਤਰਾਂ ਦਾ ਨਾ ਚੱਲਦਾ, ਮੈਂ ਮਰ ਜਾਣਾ ਸੂਟ ਦਾ ਬੱਸਾਂ ਦੇ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA, ਰਵਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ, ਤੇ ਗੱਲ ਹੋ ਰਹੀ ਹੈ ਜੀ ਬੀਬੀਆਂ ਦੇ ਭਾਅ ਕਰਨ ਦੀ ਕਲਾ ਦਾ। ਚਰਨਜੀਤ ਜੋਗੀ ਇਉਂ ਬਿਆਨ ਕਰਦਾ ਹੈ। ਲਓ ਜੀ, ਫਿਰ ਸੂਟ ਅਗਲੇ ਨੇ ਦੱਸਣਾ। ਇਹ ਬੀਬੀ ਸੂਟ ਹੈਗਾ ਜੀ 5000 ਦਾ। ਓਹੋ, 5000 ਦਾ? 5000 ਦੀ ਨਿੱਕੀ ਦੇ ਵਿਆਹ ਦੇ ਵੇਲੇ ਅਸੀਂ ਹੈ ਨਾ, ਤੈਨੂੰ ਪਤਾ ਨਹੀਂ ਹੈਗਾ ਵੀ ਦਾਜ ਬਣਾਇਆ ਸੀ ਸਹੀ ਨਾ। ਹਾਂ, ਵੱਡਾ ਅਸੀਂ ਤਾਂ ਮੁੰਡੇ ਦੀ ਵਰੀ ਬਣਾ ਲਈ ਸੀ ਇਹਨੇ। 5000 ਦਾ ਮੂੰਹ ਕਿਤੇ ਇੱਥੇ ਲੱਗਾ। ਭਾਈ ਜੇ ਤਾਂ ਦੇਣਾ ਹਿਸਾਬ ਦੇ ਨਾਲ, ਫੇਰ ਤਾਂ ਸੂਟ ਅਸੀਂ ਲੈ ਜਾਾਂਗੀਆਂ, ਨਹੀਂ ਤਾਂ ਫਿਰ ਸਾਡੇ ਵੱਲੋਂ ਤੇ ਸਤਿ ਸ੍ਰੀ ਅਕਾਲ ਹੈ। ਆ ਬੀਬੀ ਨੂੰ ਟਿੱਕੀ ਰਹਿਣ ਦਿਓ, ਤੇ ਸਮੋਸੇ ਨੇ ਛੋਲੇ ਪਾ ਕੇ ਲਿਆਉਂਦੇ ਤੁਹਾਡੇ ਬਾਹਰ ਮਸ਼ਹੂਰ ਤੇ ਅੰਬਾਲੇ ਵਾਲਿਆਂ ਦੇ, ਉਹ ਖਿਲਾਓ ਸਾਨੂੰ। ਲਓ ਸਮੋਸੇ ਵੀ ਆ ਜਾਂਦੇ। ਤੇ ਬੀਬੀ ਸੂਟ ਤੈਨੂੰ ਪਸੰਦ ਆ, ਕਰਦੀ ਹੈ ਬੈਗ, ਪੈਸਿਆਂ ਦਾ ਕੋਈ ਨਹੀਂ ਕਰ ਲੈ, ਪੈਸਿਆਂ ਦਾ ਪਹਿਲਾਂ ਕਰ ਭਾਈ, ਸਮੋਸੇ ਤੇਰੇ ਬਾਅਦ ਚ ਖਾਵਾਂਗੇ, ਪੈਸੇ ਵੀ ਤਾਂ ਉਹਨਾਂ ਦੇ ਵਿੱਚ ਲੱਗੇ ਹੋਣੇ। ਤਾਂ ਤੂੰ ਦੱਸ ਸਾਨੂੰ ਸਹੀ ਰੇਟ ਦੱਸ। ਅਗਰ ਚੱਲ ਬੀਬੀ 500 ਤੂੰ ਘੱਟ ਦੇ। ਨਾ 500 ਘੱਟ ਦੇ, ਮੈਂ ਪੂਰਾ 50। ਨਾ ਤਾਂ ਬੀਬੀ ਠੱਗ ਗਈ। ਕਾਹਦੀ ਠੱਗ ਗਈ? ਉਹਨੂੰ ਪਤਾ ਸੀ ਬੀਬੀ ਦੀ ਬਾਰਗੇਨਿੰਗ ਦਾ। ਹਾਂ, ਨਹੀਂ 5000 ਵਾਲੀ ਚੀਜ਼ ਕਹਿੰਦੀ ਇਹ 500 ਚ ਦੇ ਦੋ। ਹਾਂ, ਤੇ ਬਿਲਕੁਲ ਅਗਲੀ ਦਾ ਉਹਨੂੰ ਪਤਾ ਸੀ। ਦੇਖੋ ਇਦਾਂ ਦੀਆਂ ਬੀਬੀਆਂ ਜਿਹੜੀਆਂ ਨਾ, ਇਹ ਸਮਝਦੇ ਆ ਵੀ ਜਿਹੜੇ ਇਹਦਾ ਭਾਈ ਆ ਉਹ ਅਸੀਂ ਠੱਗ ਲਈਆਂ, ਇਹ ਸਮਝਦੀ ਅਸੀਂ ਠੱਗ ਲਈਆਂ। ਇਸੇ ਹੀ ਨਾ ਪਸ਼ੂ ਪੇਸ਼ ਦੇ ਵਿੱਚ ਇਹ ਆਪਸੀ ਪਿਆਰ ਬਣਿਆ ਰਹਿੰਦਾ। ਬੰਦਾ ਦੇਖੋ, ਬੀਬੀਆਂ ਭਾਅ ਕਰਨ ਨੂੰ ਬਹੁਤ ਤੇਜ਼ ਹੁੰਦੀਆਂ। ਜਦੋਂ ਕਿਤੇ ਬਾਹਰ ਨਿਕਲਣ, ਕੋਈ ਸਬਜ਼ੀ ਵਾਲਾ ਹੋਵੇ, ਮੰਨ ਲਓ ਕੋਈ ਸਬਜ਼ੀ ਰੇੜੀ ਵਾਲਾ ਕੋਈ ਜਾਂਦਾ ਹੋਵੇ, ਹਾਂ ਕਹਿੰਦੇ ਟਿੰਡੇ ਲਓ, ਕਰੇਲੇ ਲਓ, ਬਤਾਓ ਲਓ, ਮਿਰਚਾਂ ਲਓ, ਭਿੰਡੀਆਂ ਲਓ, ਮੂਲੀਆਂ ਲਓ, ਟਮਾਟਰ ਲਓ। ਇਹ ਕੰਮ ਜ਼ਿਆਦਾ ਵਧੀਆ ਕਰਦੇ ਤੁਸੀਂ। ਤੇ ਮੈਂ ਇਹ ਤਾਂ ਦੇਖੋ ਸਾਈਡ ਬਿਜ਼ਨਸ ਆ। ਜਦੋਂ ਜਾ ਕੇ ਕਿਸੇ ਇਦਾਂ ਦੀ ਬੀਬੀ ਦੇ ਮੂਹਰੇ ਲਿਜਾ ਕੇ ਰੱਖਣਾ, ਮੈਂ ਭਾਈ ਮਿਰਚਾਂ ਹੈਗੀਆਂ ਬੀਬੀ ਹੈਗੀਆਂ। ਅੱਛਾ, ਮਿਰਚਾਂ ਰਹਿਣ ਤੇ ਮੂਲੀਆਂ ਦੱਸ। ਤੇ ਬੀਬੀ ਮੂਲੀਆਂ ਵੀ ਹੈਗੇ, ਚੱਲ ਟਮਾਟਰ ਵੀ ਹੈਗੇ, ਤੇ ਬੀਬੀ ਟਮਾਟਰ ਵੀ ਤਾਂ ਨਾਲ ਹੀ ਲੈ ਗਏ। ਅੱਛਾ ਚੱਲ ਬਤਾਉਂ ਦੱਸ ਕਿੱਦਾਂ ਲਾਏ।
ਬਤਾਉਂ ਬੀਬੀ ਜਿੱਦਾਂ ਮਰਜ਼ੀ ਲੈ ਲਓ ਅਸੀਂ ਠੀਕ ਠੀਕ ਲਾ ਦੇਣੀ ਹੈਗੀ ਕਿਉਂਕਿ ਸਾਰੇ ਤੁਹਾਨੂੰ ਪਤਾ ਹੀ ਆ ਵੀ ਕੌਣ ਵੇਚਦਾ ਹਾਂਜੀ ਬਤਾਉਂ ਸਾਡੇ ਘਰ ਕੋ ਖਾਂਦਾ ਚੱਲ ਭਿੰਡੀਆਂ ਦੇ ਭਿੰਡੀਆਂ ਕਿਲੋ ਕੋ ਖਾਦੇ ਭਿੰਡੀਆਂ ਉਹ ਵਿਚਾਰਾ ਭਿੰਡੀਆਂ ਤੋਲਣ ਲੱਗਦਾ ਅੱਛਾ ਛੱਡ ਭਿੰਡੀਆਂ ਦੇ ਵਿੱਚ ਪਤਾ ਲੇਸ ਜੀ ਬਹੁਤ ਨਿਕਲਦੀ ਤੂੰ ਇਹ ਰਹਿਣ ਦੇ ਤੋ ਇਦਾਂ ਕਰ ਸਾਨੂੰ ਆਲੂ ਹੈਗੇ ਬੀਬੀ ਆਲੂ ਦਾ ਬੀਬੀਆਂ ਜਦੋਂ ਆਉਂਦੀਆਂ ਨੇ ਨਾ ਬਾਜ਼ਾਰਾਂ ਦੇ ਵਿੱਚ ਖਾਣੇ ਸਿਰਫ ਗੋਲ ਗੱਪੇ ਹੁੰਦੇ ਨੇ ਲੈਣਾ ਦੇਣਾ ਕੱਖ ਵੀ ਨਹੀਂ ਹੁੰਦਾ ਇੱਧਰ ਉੱਧਰੋਂ ਕਈ ਵਾਰੀ ਵਿੰਡੋ ਸ਼ਾਪਿੰਗ ਕਰਕੇ ਚਲ ਜਾਂਦੀਆਂ ਮੈਂ ਕਹਾਂ ਜੀ ਕਈ ਵਾਰ ਤਾਂ ਬੀਬੀਆਂ ਜਿਹੜੀਆਂ ਜਾਂਦੀਆਂ ਨਾ ਜਿੱਥੇ ਪੱਕੀਆਂ ਲੱਗੀਆਂ ਹੁੰਦੀਆਂ ਉੱਥੇ ਸਿਰਫ ਭਟੂਰੇ ਭਟਾਰੇ ਖਾ ਕੇ ਜਾਂ ਟਿੱਕੀਆਂ ਟੁੱਕੀਆਂ ਖਾ ਕੇ ਅਗਲੇ ਵੀ ਕਹਿੰਦੇ ਕੋਈ ਗੱਲ ਨਹੀਂ ਇਹ ਟਿੱਕੀ ਦੀ ਪਲੇਟ ਐਡਜਸਟ ਕਰੋ ਬੀਬੀ ਦੇ ਨਾਮੇ ਲਿਖ ਲਓ ਅਗਲੀ ਵਾਰ ਜਦੋਂ ਸੂਟ ਲੈਣਾ ਉਹਦੇ ਵਿੱਚ ਪਾ ਦੇਵਾਂਗੇ ਇਹ ਜਿਹੜੀ ਬਾਰਗੇਨਿੰਗ ਆ ਨਾ ਇਹ ਕਰਦੀਆਂ ਆਮ ਤੌਰ ਤੇ ਲੋਕੀ ਜਿਹੜੀਆਂ ਬੀਬੀਆਂ ਨਾ ਤੇਰੇ ਵਰਗੇ ਜਿਹੜੀਆਂ ਇੱਧਰੋਂ ਗਈਆਂ ਹੁੰਦੀਆਂ ਉਹ ਅਸਾਨ ਬਾਦੀਆਂ ਜਿੱਦਾਂ ਸੂਟ ਦਿਖਾ ਜੋ ਸੀ ਜਿੱਦਾਂ ਕੁੜੀ ਦੇ ਵਿਆਹ ਤੇ ਅੱਛਾ ਬੋਲਣਗੀਆਂ ਵੀ ਏਦਾਂ ਆਪਣਾ ਐਕਸੈਂਟ ਮਾਰਨਗੀਆਂ ਔਰ ਕਈ ਵਾਰੀ ਇੰਨਾ ਲਿਸ਼ਕ ਪੁਸ਼ਕ ਕੇ ਇੰਨਾ ਸੋਨਾ ਪਾ ਕੇ ਜਾਣਗੀਆਂ ਮੈਂ ਕਹਿੰਨੀ ਵੇਖਦਿਆਂ ਨਾਲ ਹੀ ਦੁਕਾਨਦਾਰ ਜਿਹੜਾ ਨਾ 500 ਦੀ ਚੀਜ਼ 50,000 ਦੇ ਵਿੱਚ ਵੇਚਦਾ ਸੀ ਹਾਂ ਤੇ ਇਸ ਕਰਕੇ ਉੱਥੇ ਮੇਰੇ ਭਾਣਜੇ ਆਏ ਇੱਕ ਵਾਰੀ ਕੈਨੇਡਾ ਤੋਂ ਅਸੀਂ ਜਲੰਧਰ ਚਲੇ ਗਏ ਸ਼ਾਪਿੰਗ ਕਰਨ ਉਹਨਾਂ ਦੇ ਮੈਂ ਮਹਿਲੇ ਕਚਾਲੇ ਜਿਹੇ ਕੱਪੜੇ ਪਾਏ ਬਾਹਰ ਬੂਝ ਉਹਨਾਂ ਦੇ ਖਿਲਾਰੇ ਮੈਂ ਕਿਹਾ ਤੂੰ ਏਦਾਂ ਬਣ ਕੇ ਜਾਣਾ ਆਪਾਂ ਅੱਛਾ ਜੀ ਉਦੋਂ ਲੈ ਗਿਆ ਮੈਂ ਕਿਹਾ ਉੱਥੇ ਜਾ ਕੇ ਕਹਿੰਦਾ ਸ਼ੂ ਲੈਣੇ ਆ ਮੈਂ ਕਿਹਾ ਸ਼ੂ ਲੈਣੇ ਆ ਉੱਥੇ ਜਾ ਕੇ ਨਾ ਜਿਹੜੇ ਤੈਨੂੰ ਪਸੰਦ ਆ ਜਾਣਗੇ ਤੂੰ ਉੱਥੇ ਕਹਿ ਦੇ ਮੈਂ ਮਰ ਗਿਆ ਮੈਂ ਲੁੱਟ ਗਿਆ ਮੈਂ ਏਦਾਂ ਹੋ ਗਿਆ ਮੈਂ ਕਿਹਾ ਲੀਡਣ ਲੱਗ ਪਈ ਉੱਥੇ ਆਪੇ ਆਪਾਂ ਉਹੀ ਸ਼ੂ ਲਵਾਂਗੇ ਕਹਿੰਦਾ ਠੀਕ ਹੈ ਉਹਦੇ ਗਏ ਅਸੀਂ ਤੇ ਉੱਥੇ ਜਾ ਕੇ ਉਹਨੂੰ ਸ਼ੂ ਪਸੰਦ ਆ ਗਏ ਉਹ ਕਹਿੰਦਾ ਰੇਟ ਦਾ ਇੰਨਾ ਲੱਗਣਾ ਮੈਂ ਯਾਰ ਥੋੜਾ ਜਿਹਾ ਘੱਟ ਕਰ ਲੈ ਯਾਰ ਇਧਰ ਘਰ ਨਾ ਉਹ ਕਹਿੰਦਾ ਨਹੀਂ ਭਾਜੀ ਦਾ ਇੰਨੇ ਲੱਗਣਾ ਉਹ ਲਿਟਣ ਲੱਗ ਪਿਆ ਅੱਛਾ ਕਹਿੰਦਾ ਮੈਂ ਕਹਿੰਦਾ ਮੈਂ ਮਰ ਗਈ ਮੈਂ ਲੁੱਟ ਗਈ ਮੈਂ ਕਿਹਾ ਚੁੱਪ ਕਰਕੇ ਬਹਿ ਜਾ ਹੁਣ ਲਓ ਗੱਲਾਂ ਹੈਗੀਆਂ ਏਦਾਂ ਕਿ ਇਹਨਾਂ ਬੀਬੀਆਂ ਦੇ ਭਾਅ ਕਰਨ ਦਾ ਆਪਣਾ ਹੀ ਇੱਕ ਟੈਲੈਂਟ ਹੈ ਬਿਲਕੁਲ ਠੀਕ ਹੈ ਜੀ ਹਰ ਇੱਕ ਦੁਕਾਨ ਤੇ ਜਾ ਕੇ ਚੀਜ਼ ਜਿਹੜੀ ਆ ਮੈਂ ਦੇਖਿਆ ਕਿ ਆਮ ਤੌਰ ਤੇ ਨਾ ਸਿਆਲਾਂ ਦੇ ਵਿੱਚ ਰਾਸ਼ੇ ਆਉਂਦੇ ਹੁੰਦੇ ਆ ਉਹ ਕੋਈ ਜੰਮੂ ਉਹਨਾਂ ਦੇ ਨਾਲ ਉਹਨਾਂ ਨੂੰ ਤੇ ਜਿੰਨਾ ਹੀ ਲੁੱਟਦੀਆਂ ਉਹਨਾਂ ਕੋਈ ਵੀ ਨਹੀਂ ਲੁੱਟਦਾ ਹੁਣ ਓਏ ਲੁੱਟਦੀਆਂ ਲੜਦੀਆਂ ਕੋਈ ਨਹੀਂ ਉਹ ਆਪ ਵੀ ਬਹੁਤ ਲੁੱਟਦੇ ਆ ਇਹ ਤਾਂ ਹੈ ਹਾਂਜੀ ਕੋਈ ਦੁਕਾਨਦਾਰ ਪੱਲਿਓਂ ਪਾ ਕੇ ਚੀਜ਼ ਦਿੰਦਾ ਨਾ ਲਓ ਜੀ ਜਦੋਂ ਉਹ ਰਾਸ਼ੀ ਆਉਂਦੇ ਆ ਨਾ ਲੈ ਕੇ ਪੰਡਾ ਬੀਬੀਆਂ ਬੈਠੀਆਂ ਹੁੰਦੀਆਂ ਪੁਰਾਣੇ ਜਿਹੇ ਸ਼ਾਲ ਦੀ ਬੁੱਕਲ ਮਾਰ ਕੇ ਬਾਹਰ ਕੁਰਸੀਆਂ ਦੇ ਉੱਪਰ ਨਾਲ 5-7 ਆਪਣੀਆਂ ਸਾਥਣਾ ਬਣ ਜਾਂਦੀਆਂ ਨੇ ਟਾਟਾ ਬਿਰਲਾ ਹਾਂ ਤੇ ਜਦੋਂ ਕਿਤੇ ਰਾਸ਼ਾ ਕੋਈ ਵੀ ਲੰਘੇ ਠੀਕ ਹੈ ਜੀ ਤੇ ਉਹ ਵੀ ਆਣਗੇ ਪਹਿਲਾਂ ਬੀਬੀ ਛਾਲ ਲੈਣਾ ਹੀ ਤੇ ਬੀਬੀ ਵੀ ਤਾਂ ਅੱਗੇ ਹੀ ਪਹਿਲਾਂ ਤਿਆਰ ਬੈਠੀ ਹੁੰਦੀ ਆ ਕਿਉਂਕਿ ਟਾਈਮ ਨਹੀਂ ਨਾ ਪਾਸ ਹੋ ਰਿਹਾ ਵੀ ਕਿੰਨਾ ਟਾਈਮ ਪਾਸ ਕਰਨ ਆ ਜਾ ਦਿਖਾ ਉਹ ਸਾਨੂੰ ਪਹਿਲਾਂ ਇੱਕ ਆਉਂਦਾ ਹੁੰਦਾ ਸੀ ਤੇਰਾ ਉਹ ਹੋਰ ਇੱਕ ਲਓ ਵੈਸੇ ਗੱਲ ਹੈ ਕਿ ਏਦਾਂ ਕਿ ਇਹਨਾਂ ਬੀਬੀਆਂ ਦੇ ਇਸ ਟੈਲੈਂਟ ਦੀ ਕਰਨੀ ਚਾਹੀਦੀ ਕਦਰ ਇਹਨਾਂ ਬੀਬੀਆਂ ਨੂੰ ਸੌਦੇਬਾਜ਼ੀ ਦੇ ਵਾਸਤੇ ਜੀ ਭੇਜਣਾ ਚਾਹੀਦਾ ਉਹਨਾਂ ਸੌਦਿਆਂ ਦੇ ਵਿੱਚ ਜਿੱਥੇ ਵੱਡੇ ਵੱਡੇ ਸੌਦੇ ਹੁੰਦੇ ਨੇ ਜਿੱਥੇ ਰਾਫੇਲ ਜਹਾਜ਼ ਖਰੀਦਦੇ ਨੇ ਅੱਛਾ ਮਤਲਬ ਜਿੱਥੇ ਬਕਾਇਦਾ ਬਿਡਿੰਗ ਹੁੰਦੀ ਹੈ ਅਗਲੇ ਗਾਣਾ 600 ਕਰੋੜ ਦਾ ਮਰ ਜਾਣਾ 600 ਕਰੋੜ ਦਾ ਲੋਹਾ ਸਾਡੇ ਮੱਥੇ ਮਾਰਦਿਆਂ ਜੇ ਦੇਣਾ ਤਾਂ ਹੈਗਾ ਕੋਈ 150 ਦਾ ਦੇ ਇਹ ਫੇਰ ਵੀ ਲੈ ਆਉਣਗੀਆਂ ਅੱਛਾ ਹਾਂ ਤੇ ਸਭ ਤੋਂ ਵੱਡੀ ਗੱਲ ਸਭ ਤੋਂ ਇੱਕ ਟੌਪ ਦੀ ਗੱਲ ਇਹ ਲੈ ਵੀ ਆਉਣਗੀਆਂ ਤੇ ਕਮਿਸ਼ਨ ਵੀ ਨਹੀਂ ਖਾਣਗੀਆਂ ਕੀ ਬਾਤ ਹੈ ਜੋਗੀ ਜੀ ਸੱਚੀ ਮੁੱਚੀ ਨਾ ਬੀਬੀਆਂ ਦੀ ਬਾਰਗੇਨਿੰਗ ਦੇ ਬਾਰੇ ਬਹੁਤ ਸਾਰੇ ਚੁਟਕਲੇ ਵੀ ਬਣੇ ਨੇ ਲੇਕਿਨ ਜੇ ਘਰ ਬਣਾਉਣਾ ਹੋਵੇ ਨਾ ਤੇ ਬੀਬੀਆਂ ਤੋਂ ਹੀ ਸਿੱਖਣਾ ਚਾਹੀਦਾ ਬਾਰਗੇਨਿੰਗ ਕਰ ਕਰਕੇ ਬਚਤਾਂ ਕਰ ਕਰਕੇ ਨਾ ਅਗਲੀਆਂ ਨੇ ਬੜੇ ਪੈਸੇ ਜਮਾ ਕੀਤੇ ਸੀ ਜਿਹੜੇ ਕਿਸੇ ਨੇ ਕਢਾ ਲਏ ਸੀ ਬਾਅਦ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਕਿ ਆਪਾਂ ਕਹਿੰਦੇ ਬਾਰਗੇਨਿੰਗ ਨਹੀਂ ਕਰਨੀ ਚਾਹੀਦੀ ਨੋ ਇਕਨੋਮਿਕਸ ਕਹਿੰਦੀ ਹੈ ਕਿ ਇਹ ਤੁਹਾਡਾ ਹੱਕ ਬਣਦਾ ਤੁਹਾਡਾ ਰਾਈਟ ਬਣਦਾ MRP ਦੇ ਉੱਪਰ ਵੀ ਤੁਸੀਂ ਬਹਿਸ ਕਰ ਸਕਦੇ ਹੋ ਬਾਰਗੇਨਿੰਗ ਕਰ ਸਕਦੇ ਹੋ ਬਿਲਕੁਲ ਜੀ ਔਰ ਇਸੇ ਗੱਲ ਦੇ ਨਾਲ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ ਬਾਰਗੇਨਿੰਗ ਕਰਨ ਦੀ ਹਾਂ ਜੀ ਤੇ ਆਪਾਂ ਨਿਕਲਦੇ ਹਾਂ ਪਰ ਤੁਸੀਂ ਇਸੇ ਤਰ੍ਹਾਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀ ਅੰਦਮਾਨ ਪੰਜਾਬੀ ਰੇਡੀਓ